ਅਗਲੀ ਗੱਲ ਕਰੀਏ ਰਾਸ਼ਟਰਪਤੀ ਇਲੈਕਟ ਪ੍ਰੈਜ਼ੀਡੈਂਟ ਜਿਹੜੇ ਟਰੰਪ ਆ ਸਾਬਕਾ ਪ੍ਰੈਜ਼ੀਡੈਂਟ ਤੇ ਜਿਹੜੇ ਹੁਣ ਅਗਲੇ ਪ੍ਰੈਜ਼ੀਡੈਂਟ ਬਣ ਜਾ ਰਹੇ ਆ ਉਹਨਾਂ ਨੇ ਵੀਕਐਂਡ ਦੇ ਉੱਤੇ ਮੀਟ ਦਾ ਪ੍ਰੈਸ ਦੇ ਨਾਲ ਇੰਟਰਵਿਊ ਜਿਹੜੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜਿਹੜੀਆਂ ਗੱਲਾਂ ਆ ਉਹ ਦੱਸੀਆਂ ਜਿਹੜੀਆਂ ਉਹ ਹੈਗੀਆਂ ਆ ਉਹਨਾਂ ਨੂੰ ਜਿਹੜਾ ਇਸ ਬਾਬਤ ਸਵਾਲ ਜਿਹੜਾ ਪੁੱਛਿਆ ਗਿਆ ਸੀਗਾ ਵੀ ਕੀ ਤੁਸੀਂ ਵਾਕਿਆ ਹੀ ਮਾਸ ਡੈਪੂਟੇਸ਼ਨਸ ਜਿਹੜੀਆਂ ਉਹ ਕਰੋਗੇ। ਉਹਨਾਂ ਨੇ ਕਿਹਾ ਵੀ ਆਪਣੇ ਕੋਲ ਹੁਣ ਕੋਈ ਚੋਇਸ ਨਹੀਂ ਰਹੀ। ਕਹਿੰਦੇ ਵੀ ਪਹਿਲੀ ਗੱਲ ਇਹ ਆ ਵੀ ਇਹਦੇ ਕਰਕੇ ਸਾਡਾ ਬਹੁਤ ਜ਼ਿਆਦਾ ਪਹਿਲਾਂ ਹੀ ਖਰਚਾ ਹੋ ਰਿਹਾ। ਕ੍ਰਿਮੀਨਲਸ ਜਿਹੜੇ ਉਹ ਇੱਥੇ ਆ ਚੁੱਕੇ ਆ ਤੇ ਉਹਨਾਂ ਤੋਂ ਬਾਅਦ ਦੇ ਵਿੱਚ ਬਾਕੀਆਂ ਨੂੰ ਵੀ ਜਿਹੜਾ ਉਹ ਬਾਹਰ ਘੱਲਿਆ ਜਾਊਗਾ। ਇੱਥੇ ਜਿਹੜਾ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਵੀ ਕਿ ਜਿਹੜੀ ਮਿਕਸਡ ਫੈਮਿਲੀਜ਼ ਆ ਵੀ ਕਈਆਂ ਦੇ ਇਲੀਗਲ ਨੇ, ਕਈਆਂ ਦੇ ਸਿਟੀਜ਼ਨ ਨੇ ਤੇ ਕਹਿੰਦੇ ਵੀ ਪਰਿਵਾਰ ਵਿਛੋੜਾ ਜਿਹੜਾ ਉਹ ਨਾ ਹੋਵੇ, ਆਪਸ ਦੇ ਵਿੱਚ ਉਹ ਟੁੱਟ ਨਾ ਜਾਣ, ਇਸ ਲਈ ਸਾਰਿਆਂ ਨੂੰ ਹੀ ਜਿਹੜਾ ਅਸੀਂ ਘੱਲਣ ਦੇ ਹੱਕ ਦੇ ਵਿੱਚ ਆ। ਸੋ ਇਹ ਐਡੀ ਸਖਤੀ ਵਾਲੇ ਪਾਸੇ ਨੂੰ ਜਿਹੜਾ ਉਹ ਤੁਰੇ ਹੈਗੇ ਆ। ਉਹਨਾਂ ਨੇ ਸਪੈਸ਼ਲ ਜਿਹੜੇ ਬਾਰਡਰਸ ਆ ਟੌਮ ਹੋਮਨ ਉਹਨਾਂ ਨੂੰ ਪੁਆਇੰਟ ਕੀਤਾ ਆ। ਕਹਿੰਦੇ ਵੀ ਉਹ ਫੈਮਿਲੀ ਤੇ ਮਿਕਸਡ ਇਮੀਗ੍ਰੇਸ਼ਨ ਦੇ ਕੁਡ ਬੀ ਡਿਪੋਰਟਡ ਟੂਗੈਦਰ ਵੀ ਸੈਪਰੇਸ਼ਨ ਤੋਂ ਬਚਾਅ ਕਰਨ ਦੇ ਲਈ ਉਹਨਾਂ ਸਾਰਿਆਂ ਨੂੰ ਹੀ ਜਿਹੜਾ ਉਹ ਡਿਪੋਰਟ ਕਰ ਦਿੱਤਾ ਜਾਊਗਾ। ਜੇ ਕਿਸੇ ਦੇ ਪਰਿਵਾਰ ਦੇ ਵਿੱਚ ਇੱਕ ਵੀ ਜਣਾ ਡਿਪੋਰਟ ਕਰਨ ਵਾਲਾ ਬਣਦਾ ਤੇ ਬਾਅਦ ਚ ਸੈਪਰੇਸ਼ਨ ਦਾ ਜਿਹੜਾ ਉਹ ਰੌਲਾ ਨਾ ਪਵੇ। ਇਸੇ ਗੱਲਬਾਤ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਸ ਨੂੰ ਉਹ ਖਤਮ ਕਰਨ ਦੀ ਇੱਛਾ ਜਿਹੜੀ ਆ ਉਹ ਰੱਖਦੇ ਆ। ਤੇ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਪਹਿਲੇ ਦਿਨ ਹੀ ਉਹਨਾਂ ਨੇ ਉਹ ਕਰ ਦੇਣਾ, ਪਰ ਉਸ ਦੇ ਉਲਟ ਕਾਫੀ ਵੱਡੇ ਲੀਗਲ ਚੈਲੰਜਸ ਜਿਹੜੇ ਆ ਉਹ ਹੋ ਜਾਣਗੇ। ਅਮੈਂਡਮੈਂਟ ਨੂੰ ਕੋਈ ਐਗਜ਼ੈਕਟਿਵ ਆਰਡਰ ਦੇ ਨਾਲ, ਸੰਵਿਧਾਨ ਦੀ ਅਮੈਂਡਮੈਂਟ ਨੂੰ ਕੋਈ ਐਗਜ਼ੈਕਟਿਵ ਆਰਡਰ ਦੇ ਨਾਲ ਬਦਲ ਤਾਂ ਜਿਹੜਾ ਉਹ ਨਹੀਂ ਸਕਦਾ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਟਰੰਪ ਹੁਣੀ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਹਟਾਉਣ ਨੂੰ ਲੈ ਕੇ ਕਿਹੜਾ ਰੁਖ ਜਿਹੜਾ ਆ, ਕਿਹੜਾ ਰਾਹ ਜਿਹੜਾ ਅਖਤਿਆਰ ਕਰ ਸਕਦੇ ਹੈਗੇ ਆ। ਟਰੰਪ ਉਹਨਾਂ ਨੇ ਕਿਹਾ ਵੀ ਜਿਹੜੇ ਡਰੀਮਰਸ ਆ, ਡਾਕਾ ਵਾਲੇ ਆ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਉਹ ਰਾਹ ਉਹਨਾਂ ਦੇ ਲੱਭਣ ਦੇ ਲਈ ਉਹਨਾਂ ਨੇ ਜਿਹੜਾ ਉਹ ਕਹਿੰਦੇ ਵੀ ਮੈਂ ਓਪਨਨੈਸ ਜਿਹੜੀ ਉਹ ਦਿਖਾਊਂਗਾ। ਜਿਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਲੈ ਤੇ ਆਂਦੇ ਸੀਗੇ ਛੋਟੀ ਉਮਰੇ ਯੂਐਸ ਦੇ ਵਿੱਚ, ਤਾਂ ਜੋ ਅਮਰੀਕਾ ਦੇ ਵਿੱਚ ਉਹ ਰਹਿ ਸਕਣ। ਸੋ ਡਾਕਾ ਵਾਲਿਆਂ ਨੂੰ ਲੈ ਕੇ ਇਹ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਮਾਸ ਡੈਪੋਟੇਸ਼ਨਸ ਦੇ ਵੱਲ ਇਹ ਕੰਮ ਵਧਣਾ ਹੀ ਵਧਣਾ ਆ, ਉਹ ਉਹਨਾਂ ਨੇ ਕਰਨਾ ਹੀ ਕਰਨਾ ਆ। ਤੇ ਇੱਥੋਂ ਤੱਕ ਕਿ ਮਿਕਸਡ ਫੈਮਿਲੀਜ਼ ਨੂੰ ਵੀ ਸੈਪਰੇਟ ਕਰਨ ਦੀ ਬਜਾਏ ਸਾਰਿਆਂ ਨੂੰ ਡਿਪੋਰਟ ਕਰਨ ਦੇ ਵੱਲ ਨੂੰ ਵੀ ਜਿਹੜਾ ਉਹ ਵਿਚਾਰ ਕਰ ਰਹੇ ਨੇ। ਤੇ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਸ ਨੂੰ ਖਾਰਜ ਕਰਨ ਦੇ ਵੱਲ ਨੂੰ ਵੀ ਉਹਨਾਂ ਦਾ ਮਨ ਜਿਹੜਾ ਉਹ ਬਣਦਾ ਜਾ ਰਿਹਾ ਹੈਗਾ ਆ। ਬਿਲਕੁਲ ਹੁਣ ਇਹਦੇ ਵਿੱਚ ਇਹ ਆ ਗਿਆ ਵੀ ਜਿਹੜੇ ਸਿਟੀਜ਼ਨ ਆ ਉਹ ਵੀ ਡਿਪੋਰਟ ਕੀਤੇ ਜਾਊਗੇ ਜੇ ਜਿਹੜੀਆਂ ਮਿਕਸਡ ਫੈਮਿਲੀਜ਼ ਹੈਗੀਆਂ। ਵੀ ਮੰਨ ਲਓ ਵੀ ਇੱਕ ਜਣਾ ਸਿਟੀਜ਼ਨ ਆ, 3 ਜਣੇ ਇਲੀਗਲ ਹੈਗੇ ਆ, ਤੇ ਉਹ ਕਹਿੰਦੇ ਵੀ ਜੇ ਫਿਰ ਨਹੀਂ ਪਰਿਵਾਰ ਅਲੱਗ ਹੋਣਾ ਚਾਹੁੰਦਾ। ਜੀ ਹਾਂ। ਸੋ ਟਰੰਪ ਹੋਣਾ ਨੇ ਐਕਨੋਲੇਜ ਕੀਤਾ ਆ ਵੀ ਇਹ ਜਿਹੜੀ ਪਾਲਿਸੀ ਆ ਬਹੁਤ ਅਨਪੋਪੂਲਰ ਵੀ ਰਹੇਗੀ, ਕਿਉਂਕਿ ਕਹਿੰਦੇ ਵੀ ਸਾਨੂੰ ਪਰ ਜਿਹੜੇ ਲਾਅ ਆ ਉਹ ਫੋਲੋ ਕਰਨੇ ਪਊਗੇ। ਇਹ ਕਹਿੰਦੇ ਇਸ ਗੱਲ ਦਾ ਮੈਨੂੰ ਪਤਾ ਆ ਵੀ ਬਹੁਤ ਸਾਰੇ ਲੋਕ ਪਸੰਦ ਨਹੀਂ ਕਰੂਗੇ। ਵੀ ਮੰਨ ਲਓ ਵੀ ਕਹਿੰਦੇ ਵੀ ਇੱਕ ਲੇਡੀ ਹੈਗੀ ਆ, ਉਹ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲਵ ਆ ਤੇ ਅਸੀਂ ਉਹਨੂੰ ਰਿਪੋਰਟ ਕਰਦੇ। ਕਈ ਕਹਿੰਦਾ ਵੀ ਜਿਹੜੇ ਲੇਡੀਜ਼ ਗਰੁੱਪ ਆ, ਬੀਬੀਆਂ ਦੇ ਗਰੁੱਪ ਆ, ਉਹ ਰੌਲਾ ਪਾਉਣਗੇ। ਪਰ ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿਹੜੇ ਰੂਲ ਆ, ਰੂਲ ਆਫ ਲਾ ਆ, ਉਹਨਾਂ ਨੂੰ ਲਾਣਾ ਬਹੁਤ ਜ਼ਰੂਰੀ ਆ, ਜੋ ਕਾਫੀ ਲੰਮੇ ਸਮੇਂ ਤੋਂ ਤੋੜੇ ਜਾ ਰਹੇ ਸੀਗੇ। ਤੇ ਮਿਕਸਡ ਇਮੀਗ੍ਰੇਸ਼ਨ ਦਾ ਵੀ ਦੱਸਤਾ ਉਹਨਾਂ ਨੇ, ਮਿਕਸ ਫੈਮਿਲੀ ਦਾ। ਉਹ ਤੋਂ ਬਿਨਾਂ ਫਿਰ ਜਿਹੜਾ ਜਿਸ ਦਾ ਤੁਸੀਂ ਦੱਸ ਰਹੇ ਆ ਵੀ ਬਰਥ ਰਾਈਟ ਸਿਟੀਜ਼ਨਸ਼ਿਪ, ਆਪਾਂ ਦੇਖਿਆ ਹੀ ਆ ਪਿਛਲੇ ਲੰਮੇ ਸਮੇਂ ਤੋਂ, ਖਾਸ ਕਰਕੇ ਚਾਈਨੀਜ਼ ਮੂਲ ਦੇ ਲੋਕ ਬਹੁਤ ਸਾਰੇ ਇੱਥੇ ਆਉਂਦੇ ਆ। ਉਹਨਾਂ ਦਾ ਮੇਨ ਮਕਸਦ ਹੀ ਇਹ ਹੁੰਦਾ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਤਾਂ ਇਦਾਂ ਦੇ ਕਈ ਹਸਪਤਾਲ ਛੋਟੇ ਛੋਟੇ ਜਿਹੜੇ ਬਰਥ ਸੈਂਟਰ ਜਿਹੜੇ ਆ ਉਹ ਬਣੇ ਹੋਏ ਸੀ ਵੀ ਜੀ ਇੱਥੇ ਨਿਆਣਾ ਜੰਮ ਗਿਆ ਤੇ ਉਹ ਸਿਟੀਜ਼ਨ ਹੋ ਗਿਆ ਤੇ ਮੁੜ ਕੇ ਉਹ ਵਾਪਸ ਚਲ ਜਾਓ ਤਾਂ ਜਦੋਂ 21 ਦੇ ਹੋ ਗਏ ਤੇ ਫਿਰ ਉਹ ਅਪਲਾਈ ਵੀ ਕਰ ਸਕਦੇ ਆ ਜਾਂ ਇੱਥੇ ਵੀ ਰਹਿੰਦੇ ਆ। ਹੋਰ ਹੁਣ ਪਿਛਲੇ ਸਮੇਂ ਤਾਂ ਆਪਾਂ ਪੰਜਾਬੀ ਵੀ ਦੇਖਿਆ ਬਹੁਤ ਸਾਰੇ ਕੈਨੇਡਾ ਤੋਂ ਆ ਰਹੇ ਸੀ ਕੈਲੀਫੋਰਨੀਆ ਦੇ ਵਿੱਚ, ਜਿੱਥੇ ਪਤਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਹੈਲਥ ਇੰਸ਼ੋਰੈਂਸ ਆ ਉਹ ਟੋਟਲੀ ਫ੍ਰੀ ਹੈਗੀ ਆ, ਚਾਹੇ ਤੁਸੀਂ ਇਲੀਗਲ ਵੀ ਹੈਗੇ ਆ। ਸੋ ਇੱਕ ਚੀਜ਼ ਜ਼ਰੂਰ ਉਹਨਾਂ ਨੇ ਡਾਕਾ ਨੂੰ ਲੈ ਕੇ ਕੀਤੀ ਹੈਗੀ ਆ। ਕਹਿੰਦੇ ਵੀ ਜਿਹੜੇ ਡਾਕਾ ਵਾਲੇ ਨਿਆਣੇ ਆ, ਹੁਣ ਉਹ ਨਿਆਣੇ ਨਹੀਂ ਰਹੇ, ਉਹ ਹੁਣ ਸਿਆਣੇ ਹੋ ਗਏ। ਉਹਨਾਂ 'ਚੋਂ ਕਈ ਸਕਸੈਸਫੁਲ ਬਿਜ਼ਨਸਮੈਨ ਵੀ ਹੈਗੇ ਆ, ਕਈ ਵਧੀਆ ਜੋਬਸ ਕਰਦੇ ਆ ਗਵਰਨਮੈਂਟ ਲਈ ਜਾਂ ਹੋਰ ਫੀਲਡ ਦੇ ਵਿੱਚ।
ਉਹਨਾਂ ਦੇ ਉੱਤੇ ਉਹ ਕਹਿੰਦੇ ਵੀ ਮੈਂ ਡੈਮੋਕ੍ਰੇਟਸ ਦੇ ਨਾਲ ਰਲ ਕੇ ਜ਼ਰੂਰ ਉਹਨਾਂ ਦਾ ਜਿਹੜਾ ਸੋਲੂਸ਼ਨ ਆ ਉਹ ਕੱਢੂੰਗਾ। ਸੋ ਇਹ ਇੱਕ ਗੁੱਡ ਚੀਜ਼ ਆ। ਜਿਹੜੇ ਡਾਕਾ ਵਾਲੇ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਓਬਾਮਾ ਹੋਣਾ ਨੇ ਕਿਹਾ ਸੀ ਵੀ ਉਹ ਪਰਮਾਨੈਂਟਲੀ ਰਹਿ ਸਕਦੇ ਹੈਗੇ ਆ, ਸੋ ਉਹਨਾਂ ਦੇ ਹੱਕ ਦੀ ਗੱਲ ਕੀਤੀ ਹੈਗੀ ਆ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੀ ਵਾਰੀ ਵੀ ਜਿਹੜਾ ਪਹਿਲਾ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਸੀ, ਜੀ, ਸੋ ਉਹਨਾਂ ਦਾ ਜਿਹੜਾ ਧਿਆਨ ਸੀ ਉਹ ਸੇਮ ਇਮੀਗ੍ਰੇਸ਼ਨ ਜਿਸ ਤਰ੍ਹਾਂ ਆਸਟ੍ਰੇਲੀਆ ਜਾਂ ਕੈਨੇਡਾ 'ਚ ਹੁੰਦੀ ਆ, ਪੁਆਇੰਟ ਬੇਸ ਸਿਸਟਮ ਦਾ ਸੀਗਾ। ਭਈ ਹਾਂ, ਇਮੀਗ੍ਰੇਸ਼ਨ ਦੀ ਤਾਂ ਜ਼ਰੂਰਤ ਆ, ਪਰ ਲੀਗਲੀ ਜਿਹੜਾ ਆਉਣਾ ਚਾਹੁੰਦਾ ਆ, ਜੇ ਇੱਥੇ ਪੁਆਇੰਟ ਬੇਸਡ ਹੋਵੇ, ਉਹਦੀ ਡਿਗਰੀ ਹੋਵੇ, ਪ੍ਰੋਫੈਸ਼ਨਲ ਹੋਵੇ, ਏਜ ਕੀ ਹੈਗੀ ਆ, ਇਹ ਸਾਰਾ ਕੁਝ ਉਹਦਾ ਦੇਖਿਆ ਜਾਵੇ। ਸੋ ਪੋਲੀਟੀਕਲ ਅਸਾਈਲਮ ਵਾਲਾ ਤਾਂ ਉਹ ਪਤਾ ਨਹੀਂ ਹੁਣ ਲੀਗਲੀ ਬੰਦ ਕਰ ਸਕਦੇ ਆ ਕਿ ਨਹੀਂ, ਪਰ ਉਹਦੇ ਜਿਹੜੇ ਉਹ ਅਗੇਂਸਟ ਹੈਗੇ ਆ ਫੈਮਿਲੀ ਜਿਹੜੇ ਵੀਜ਼ਾ ਆ, ਉਹ ਤਾਂ ਪਹਿਲਾਂ ਹੀ ਜਿੱਦਾਂ 15-15 16-16 ਸਾਲ ਲੇਟ ਚੱਲ ਰਿਹਾ ਹੈਗਾ। ਸੋ ਸਭ ਤੋਂ ਮੇਨ ਮੁੱਦਾ ਇਸ ਵਾਰੀ ਇਲੈਕਸ਼ਨ ਦੇ ਵਿੱਚ ਇਮੀਗ੍ਰੇਸ਼ਨ ਦਾ ਹੀ ਸੀਗਾ। ਫਿਰ ਕ੍ਰਾਈਮ ਤੁਹਾਨੂੰ ਪਤਾ ਹੀ ਆ। ਸੋ ਇਹ ਨੈਚੁਰਲੀ ਉਹ ਇਹਦੇ ਉੱਤੇ ਵਰਕਆਊਟ ਕਰੂਗੇ। ਕਈ ਲੋਕ ਆਪਾਂ ਨੂੰ ਵੀ ਮਿਲਦੇ ਰਹਿੰਦੇ ਆ, ਕੱਲ ਵੀ ਮਿਲੇ ਸੀ, ਕਹਿੰਦੇ ਵੀ ਨਹੀਂ ਹੁਣ ਉਹ ਜਿੱਦਾਂ ਵੋਟਾਂ ਲੈਣ ਲਈ ਹੋਰ ਗੱਲ ਹੁੰਦੀ ਆ, ਬਾਅਦ 'ਚ ਉਹਨੇ ਠੰਡੇ ਹੋ ਜਾਣਾ। ਪਰ ਮੇਰੀ ਸੋਚਣੀ ਇਹ ਆ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ 4 ਸਾਲ ਰੂਲ ਕਰਨ ਲਈ ਨਹੀਂ ਸੋਚ ਰਿਹਾ, ਉਹ 12 ਸਾਲ ਲਈ ਸੋਚ ਰਿਹਾ। 4 ਸਾਲ ਤੋਂ ਬਾਅਦ ਜਿਹੜੇ ਬੈਂਸ ਆ ਵਾਈਸ ਪ੍ਰੈਜ਼ੀਡੈਂਟ ਪੇ, ਉਹਨਾਂ ਨੂੰ ਵੀ ਕਿਸ ਤਰ੍ਹਾਂ ਆਪਾਂ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਜਿਤਾਉਣਾ ਹੈਗਾ। ਕਿਉਂਕਿ ਡੈਮੋਕ੍ਰੇਟਸ ਨੂੰ ਬਹੁਤ ਵੱਡਾ ਸੈਟਬੈਕ ਲੱਗਾ ਹੈਗਾ। ਕਾਂਗਰਸ ਵੀ ਗਈ, ਸੈਨੇਟ ਵੀ ਗਈ, ਪ੍ਰੈਜ਼ੀਡੈਂਟ ਦੀ ਜਿਹੜੀ ਪੋਸਟ ਆ ਉਹ ਵੀ ਗਈ ਹੈਗੀ ਆ। ਹਾਲਾਂਕਿ ਕਾਂਗਰਸ ਦੇ ਵਿੱਚ ਥੋੜ੍ਹਾ ਹੀ ਫ਼ਰਕ ਹੈਗਾ। ਸੋ ਡੈਮੋਕ੍ਰੇਟਸ ਨੂੰ ਵੀ ਕਾਫੀ ਹਾਰਡ ਵਰਕ ਕਰਨਾ ਪਊਗਾ। ਕਿਤੇ ਨਾ ਕਿਤੇ ਮੈਂ ਸੁਣ ਰਿਹਾ ਸੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੋਣਾ ਦਾ ਇੱਕ ਭਾਸ਼ਣ ਦਿੱਤਾ ਉਹਨੇ ਪਿਛਲੇ ਵੀਕ। ਉਹ ਕਹਿੰਦੇ ਵੀ ਇਕੱਲਾ ਕ੍ਰਿਟੀਸਾਈਜ਼ ਵਾਲਾ ਜਾਂ ਜਿਹੜਾ ਆਪਾਂ ਪਹਿਲਾਂ ਕਰ ਰਹੇ ਸੀ ਨਾ, ਉਹ ਨਹੀਂ ਚੱਲਣਾ ਹੈਗਾ, ਆਇਡੈਂਟੀ ਪੋਲਿਟਿਕਸ ਦਾ ਹੋਰ, ਵੀ ਸਾਨੂੰ ਰਲ ਕੇ ਜਿਹੜਾ ਕੰਮ ਕਰਨਾ ਚਾਹੀਦਾ ਹੈਗਾ। ਸੋ ਉਹਨਾਂ ਨੂੰ ਵੀ ਲੱਗਦਾ ਆ ਵੀ ਰਲ ਕੇ ਜੇ ਕਰਾਂਗੇ ਤੇ ਮੁਲਕ ਦੇ ਲਈ ਵੀ ਬੈਟਰ ਹੋਊਗਾ, ਤੇ ਆਮ ਲੋਕਾਂ ਦੇ ਲਈ ਵੀ ਜਿਹੜਾ ਆ ਉਹ ਬੈਟਰ ਹੋਊਗਾ। ਜੀ ਬਿਲਕੁਲ। ਇਹਦੇ ਨਾਲ ਦੇ ਨਾਲ ਡੋਨਾਲਡ ਟਰੰਪ ਹੁਣਾਂ ਨੇ ਕਿਹਾ ਵੀ ਉਹ ਜਿਹੜੇ 6 ਜਨਵਰੀ ਦੇ ਜਿਨ੍ਹਾਂ ਨੇ ਕੀਤੀ ਸੀ ਹਿੰਸਾ, ਉਹਨਾਂ ਨੂੰ ਵੀ ਉਹ ਮਾਫ਼ ਕਰਨ ਦੇ ਹੱਕ 'ਚ ਆ। ਡਰਿੱਲ ਬੇਬੀ ਡਰਿੱਲ, ਤੇਲ ਕੱਢਣ ਨੂੰ ਲੈ ਕੇ ਉਹ ਉਹਨਾਂ ਨੇ ਵੀ ਜਿਹੜੀ ਉਹ ਗੱਲ ਕੀਤੀ ਆ। ਟੈਰਿਫਸ ਨੂੰ ਲੈ ਕੇ ਉਹਦੇ ਕੀ ਕੌਨਸੀਕੁਐਂਸਸ ਹੋਣਗੇ, ਲੋਕਾਂ ਦੇ ਉੱਤੇ ਇਸ ਦਾ ਕੀ ਅਸਰ ਹੋਊਗਾ। ਕਹਿੰਦੇ ਵੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਗਰੰਟੀ ਕਰ ਸਕਦੇ ਆ ਵੀ ਲੋਕਾਂ ਨੂੰ, ਪਰਿਵਾਰਾਂ ਨੂੰ ਹੋਰ ਜ਼ਿਆਦਾ ਟੈਰਿਫਸ ਦੇ ਕਰਕੇ ਪੇ ਨਹੀਂ ਕਰਨਾ ਪਊ। ਕਹਿੰਦੇ ਵੀ ਗਰੰਟੀ ਕੋਈ ਨਹੀਂ। ਕਹਿੰਦਾ ਮੈਂ ਕੱਲ੍ਹ ਦੀ ਵੀ ਗਰੰਟੀ ਨਹੀਂ ਕਰ ਸਕਦਾ। ਕਹਿੰਦਾ ਵੀ ਇਹ ਕੁਛ ਨਹੀਂ ਇਸ ਦੇ ਬਾਰੇ ਕਿਹਾ ਜਾ ਸਕਦਾ, ਪਰ ਮੈਂ ਇਹ ਕਹਿੰਦਾ ਆ ਵੀ ਗ੍ਰੇਟੈਸਟ ਇਕੋਨਮੀ ਹੋਊਗੀ ਇਤਿਹਾਸ ਦੇ ਵਿੱਚ, ਜਿੱਦਾਂ ਆਪਾਂ ਪ੍ਰੀ ਕੋਵਿਡ ਦੇ ਵਿੱਚ ਦੇਖਿਆ ਸੀਗਾ। ਸੋ ਟੈਰਿਫਸ ਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਉਹ ਅਸਰ ਪੈ ਸਕਦਾ ਆ। ਇਹ ਬਾਰ-ਬਾਰ ਜਿਹੜਾ ਉਹ ਲੋਕ ਦੱਸ ਰਹੇ ਆ, ਅਰਥ ਸ਼ਾਸਤਰੀ ਜਿਹੜੇ ਦੱਸਦੇ ਆ। ਪਰ ਹੁਣ ਦੇਖੋ ਇਸ ਦੇ ਨਾਲ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਸੋ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਕੀ ਤੁਸੀਂ ਆਪਣੇ ਵਿਰੋਧੀਆਂ ਦੇ ਉਲਟ ਵੀ ਜਿਹੜਾ ਉਹ ਜਿਹੜਾ ਉਹ ਜਾ ਸਕਦੇ ਹੈਗੇ ਆ। ਕਹਿੰਦੇ ਵੀ ਜਿਹੜੇ ਕਰਪਟ ਨੇ ਉਹਨਾਂ ਨੂੰ ਜਿਹੜਾ ਉਹ ਬਚਣ ਦੀ ਲੋੜ ਆ। ਜਿਹੜਾ ਧੱਕਾ ਕਰਦੇ ਆ ਉਹਨਾਂ ਨੂੰ ਜਿਹੜਾ ਉਹ ਬਚਣ ਦੀ ਲੋੜ ਆ। ਉਹਨਾਂ ਨੇ ਕਿਹਾ ਵੀ ਮੈਂ ਇਹ ਸਾਰਾ ਕੁਛ ਅਟਾਰਨੀ ਜਨਰਲ, ਜੇ ਉਹ ਉਹਨਾਂ ਦਾ ਰਾਹ ਪੱਧਰਾ ਹੁੰਦਾ ਆ, ਅਟਾਰਨੀ ਜਨਰਲ ਉਹ ਨਿਯੁਕਤ ਹੋ ਜਾਂਦੇ ਆ ਤੇ ਉਹਨਾਂ ਦੇ ਉੱਤੇ ਜਿਹੜਾ ਉਹ ਛੱਡੂਗਾ, ਜਿਨ੍ਹਾਂ ਨੇ ਇਨਵੈਸਟੀਗੇਸ਼ਨਸ ਟਰੰਪ ਹੋਣਾ ਦੇ ਉਲਟ ਕੀਤੀਆਂ ਇਸ ਪ੍ਰਸ਼ਾਸਨ ਦੇ ਵਿੱਚ, ਉਹਨਾਂ ਨੂੰ ਦੇਖਣ ਲਈ। ਉਧਰ ਨਿਊਯਾਰਕ ਟਾਈਮਜ਼ ਵਾਲਿਆਂ ਨੇ ਇੱਕ ਓਪੀਨੀਅਨ ਆਰਟੀਕਲ ਛਾਪਿਆ ਸੀ, ਜਿਸ ਦੇ ਵਿੱਚ ਉਹ ਬਾਈਡਨ ਹੋਣਾ ਨੂੰ ਇਹ ਕਹਿ ਰਹੇ ਸੀਗੇ ਵੀ ਭਾਈ ਜਿਹੜੇ ਵੀ ਇਦਾਂ ਦੇ ਬੰਦੇ ਆ ਉਹਨਾਂ ਨੂੰ ਪਹਿਲਾਂ ਹੀ ਤੁਸੀਂ ਜਿਹੜੀ ਮਾਫੀ ਦੇ ਕੇ, ਜਿਹੜੀ ਪਾਰਡਨ ਕਰਕੇ ਜਿਹੜਾ ਚਲੇ ਜਾਓ, ਬਾਅਦ 'ਚ ਪਤਾ ਨਹੀਂ ਅੱਗੇ ਜਾ ਕੇ ਟਰੰਪ ਹੋਣਾ ਨੇ ਉਹਨਾਂ ਦੇ ਨਾਲ ਕੀ ਕਰਨਾ। ਸੋ ਨਵੇਂ ਸੂਰਜ, ਰੋਜ਼ ਨਵੇਂ ਹੀ ਚੰਨ ਜਿਹੜੇ ਆ ਅਮਰੀਕਾ ਦੇ ਵਿੱਚ ਇੱਕ ਹਿਸਾਬ ਦੇ ਨਾਲ ਚੜ ਰਹੇ ਆ। ਸੋ ਸਿਆਸੀਕਰਨ ਹਰ ਇੱਕ ਚੀਜ਼ ਦਾ, ਹਰ ਇੱਕ ਖੇਤਰ ਦਾ, ਹਰ ਇੱਕ ਮਹਿਕਮੇ ਦਾ ਉਹ ਹੁੰਦਾ ਜਿਹੜਾ ਉਹ ਜਾ ਰਿਹਾ ਨਜ਼ਰ ਆ ਰਿਹਾ ਆ। ਸੋ ਸ਼ੁਰੂਆਤ ਕਿਹਨੇ ਕੀਤੀ, ਕਿਵੇਂ ਕੀਤੀ, ਪਰ ਅੱਜ ਜਿਹੜੀ ਉਹ ਆਪਾਂ ਇਸ ਹਾਲਤ ਦੇ ਵਿੱਚ ਇੱਥੇ ਪਹੁੰਚ ਚੁੱਕੇ ਹੈਗੇ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ। ਪਰ ਇਹ ਆ ਵੀ 20 ਜਨਵਰੀ ਤੋਂ ਬਾਅਦ ਹਰਜੋਤ ਸਿੰਘ ਜੀ ਖਾਸੀ ਜਿਹੜੀ ਹਲਚਲ ਆ, ਹਫੜਾ ਦਫੜੀ ਆ, ਧੜਥੱਲੀ ਆ, ਉਹ ਪੂਰੀ ਤਰ੍ਹਾਂ ਮਚੀ ਜਾਵੇਗੀ।